ਅੱਛਾ ਆਪਾਂ ਨੂੰ ਸਭ ਅਗਲੀ ਖਬਰ ਦੀ ਜੇ ਗੱਲ ਕਰੀਏ, ਇੱਕ ਪਾਸੇ ਪਾਕਿਸਤਾਨ ਦੇ ਉੱਤੇ ਜ਼ੋਰ ਲੱਗ ਜਾਂਦਾ ਹੈ ਬੀਜੇਪੀ ਸਮਰਥਕਾਂ ਦਾ, ਦੂਜੇ ਪਾਸੇ ਫਿਰ ਮਸਜਿਦਾਂ ਵਾਲੀਆਂ ਜਿਹੜੀਆਂ ਪਟੀਸ਼ਨਾਂ ਚੱਲ ਰਹੀਆਂ, ਉਹਨਾਂ 'ਚ ਜ਼ੋਰ ਲੱਗ ਜਾਂਦਾ ਹੈ, ਤੀਜੇ ਪਾਸੇ ਸੋਸ਼ਲ ਮੀਡੀਆ ਤੇ ਵੀ ਲੱਗ ਜਾਂਦਾ ਹੈ। ਚੀਨ ਵੱਲੋਂ ਪੈਂਗੋਂਗ ਝੀਲ ਤੇ ਪੁਲ ਦੀ ਉਸਾਰੀ ਦੀਆਂ ਖਬਰਾਂ ਚੱਲ ਰਹੀਆਂ ਜੀ, ਕਨਸੋਆਂ ਆ ਰਹੀਆਂ। ਦੇਖੋ ਚੀਨ ਤਾਂ ਸਹੀ ਦੇਖੋ ਤਾਂ ਉਹ ਚੜਿਆ ਹੁੰਦਾ ਬਹੁਤ ਸਾਰੇ ਪਾਸਿਆਂ ਤੋਂ, ਕਿਉਂਕਿ ਇਹ ਐਕਚੁਅਲੀ ਕੀ ਹੈ, ਜਿਹੜਾ ਹੂੰ, ਸੈਂਟਰਲ ਏਰੀਆ ਹੈ ਜੀ, ਇਹ ਉਹਦੀ ਮਾਰਕੀਟ ਨੂੰ ਲੈ ਕੇ ਸਾਰਾ ਕੁਝ ਚੱਲ ਰਿਹਾ। ਉਹਦੇ ਉੱਤੇ ਕਬਜ਼ਾ ਕੌਣ ਕਰਦਾ? ਠੀਕ ਹੈ। ਭਾਰਤ ਦੇ ਕੋਲੇ ਉਹਦੇ ਉੱਤੇ ਆਪਣਾ ਜਿਹੜਾ ਕਬਜ਼ਾ ਕਰਨ ਜਾਂ ਉਸ ਪਾਸੇ ਨੂੰ ਵਪਾਰ ਵਧਾਉਣ ਦੇ ਚਾਂਸਸ ਜ਼ਿਆਦਾ ਨੇ। ਹੂੰ, ਭਾਰਤ ਵਧਾ ਨਹੀਂ ਰਿਹਾ ਜੀ, ਕਿਉਂਕਿ ਵਿੱਚ ਪਾਕਿਸਤਾਨ ਹੀ ਹੈ ਨਾ। ਹੂੰ, ਪਾਕਿਸਤਾਨ ਦੇ ਨਾਲ ਇੱਟ ਖੜਕਾ ਲੈਣ ਦੀ ਜਗ੍ਹਾ ਦੇ ਉੱਤੇ ਜੇ ਦੂਰ ਅੰਦੇਸ਼ੀ ਦੇ ਨਾਲ ਸੋਚਿਆ ਜਾਵੇ ਤਾਂ ਵੈਸੇ ਤਾਂ ਤਿਆਰੀਆਂ ਉਧਰ ਨੂੰ ਹੋ ਰਹੀਆਂ ਨੇ, ਹੂੰ, ਚਾਹੇ ਉਹ ਦਿੱਲੀ ਕਟੜਾ ਹੈ, ਚਾਹੇ ਜਾਮਨਗਰ ਅੰਮ੍ਰਿਤਸਰ ਐਕਸਪ੍ਰੈਸਵੇ ਆ, ਜਿਹੜੇ ਬੜੇ ਤੇਜ਼ੀ ਦੇ ਨਾਲ ਬਣ ਰਹੇ ਆ। ਜੀ, ਇੱਕ ਜਿਹੜਾ ਕੋਰੀਡੋਰ ਬਣ ਗਿਆ ਜਿਹਦੇ ਉੱਤੇ ਮਾਲ ਗੱਡੀਆਂ, ਸਿਰਫ ਮਾਲ ਗੱਡੀਆਂ ਚੱਲਦੀਆਂ ਨੇ, ਇਹ ਸਾਹਨੇਵਾਲ ਤੱਕ ਬਣ ਗਿਆ ਜੀ। ਜੀ, ਇਹਦੇ ਉੱਤੇ ਮਾਲ ਗੱਡੀ ਸ਼ੁਰੂ ਹੋ ਗਈ। ਇਹ ਟਰੈਕ ਹੈ, ਰੇਲ ਟਰੈਕ ਹੈ, ਔਰ ਇਹ ਜਾਣਾ ਹੈਗਾ ਜੀ ਅੰਮ੍ਰਿਤਸਰ ਤੱਕ। ਹੂੰ, ਹੂੰ, ਇਹ ਸਾਰਾ ਕੁਝ ਉਹਦੀ ਵੀ ਤਿਆਰੀ ਹੈ ਬਿਜ਼ਨਸ ਦੀ। ਕਦੋਂ ਹੁੰਦਾ ਇਹ ਨਹੀਂ ਅਜੇ ਪਤਾ, ਹੋਊਗਾ 100%। ਆਪਾਂ ਦੇਖੀਏ ਜਾਂ ਨਾ ਦੇਖੀਏ, ਪਰ ਉਹ ਹੋਊਗਾ। ਜੀ, ਜਿਹੜੇ ਜਿੱਥੋਂ ਤੱਕ ਚੀਨ ਦੀ ਗੱਲ ਹੈ, ਚੀਨ ਇਹ ਸਾਰਾ ਕੁਝ ਜੋ ਕਰ ਰਿਹਾ ਇਹ ਵਪਾਰ ਦੇ ਪੁਆਇੰਟ ਆਫ ਵਿਊ ਦੇ ਨਾਲ ਹੀ ਕਰ ਰਿਹਾ। ਇਹ ਨਹੀਂ ਸਮਝ ਆਉਂਦੀ ਕਿ ਭਾਰਤ ਉਹਦੇ ਉੱਤੇ ਬਿਆਨ ਦੇ ਕੇ ਮੁੜ ਕੇ ਚੁੱਪ ਕਰਕੇ ਬਹਿ ਜਾਂਦਾ। ਭਾਰਤ ਨੇ ਹੁਣ ਫੇਰ ਕਿਹਾ ਕਿ ਪੈਂਗੋਂਗ ਝੀਲ ਦੇ ਉੱਤੇ ਜਿਹੜੇ ਇਲਾਕੇ ਦੇ ਵਿੱਚ ਦੂਜਾ ਪੁਲ ਉਸਾਰਿਆ ਜਾ ਰਿਹਾ, ਜੀ, ਉਹ ਇਲਾਕਾ 1960 ਤੋਂ ਚੀਨ ਦੇ ਨਜਾਇਜ਼ ਕਬਜ਼ੇ ਦੇ ਹੇਠ ਹੈ। ਹੂੰ, ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਇਹ ਗੱਲ ਕਹੀ ਹੈ ਕਿ ਭਾਰਤ ਨੇ ਆਪਣੇ ਇਲਾਕੇ ਤੇ ਅਜਿਹੇ ਗੈਰ ਕਾਨੂੰਨੀ ਕਬਜ਼ੇ ਨੂੰ ਕਦੀ ਵੀ ਸਵੀਕਾਰ ਨਹੀਂ ਕੀਤਾ। ਬੁਲਾਰਾ ਇਹ ਕਹਿੰਦਾ ਹੈ ਕਿ ਚੀਨ ਦੇ ਵੱਲੋਂ ਪੈਂਗੋਂਗ ਝੀਲ ਦੇ ਉੱਤੇ ਪਹਿਲੇ ਪੁਲ ਦੇ ਨਾਲ ਇੱਕ ਹੋਰ ਪੁਲ ਬਣਾਏ ਜਾਣ ਦੇ ਨਾਲ ਸੰਬੰਧਿਤ ਰਿਪੋਰਟਾਂ ਉਹਨਾਂ ਨੇ ਵੇਖੀਆਂ ਨੇ। ਉਹ ਕਹਿੰਦੇ ਦੋਵੇਂ ਪੁਲ ਉਹਨਾਂ ਖੇਤਰਾਂ ਦੇ ਵਿੱਚ ਨੇ ਜਿੱਥੇ 1960 ਤੋਂ ਚੀਨ ਦੇ ਹੂੰ, ਗੈਰ ਕਾਨੂੰਨੀ ਕਬਜ਼ੇ ਨੇ। ਜੀ, ਇਹ ਵੀ ਕਹਿ ਕੇ ਅਸੀਂ ਆਪਣੇ ਇਲਾਕੇ ਤੇ ਅਜਿਹੇ ਕਿਸੇ ਵੀ ਨਜਾਇਜ਼ ਕਬਜ਼ੇ ਨੂੰ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਚੀਨ ਦੇ ਕਿਸੇ ਗੈਰ ਵਾਜਬ ਦਾਅਵੇ ਜਾਂ ਇਸ ਤਰ੍ਹਾਂ ਦੀਆਂ ਉਸਾਰੀ ਸਰਗਰਮੀ ਨੂੰ ਕੋਈ ਪ੍ਰਵਾਨ ਕੀਤਾ। ਹੂੰ, ਦੇਖੋ, ਜੇ ਜਿਹੜੀ ਕਾਂਗਰਸ ਹੈ ਉਹਨੇ ਦੋਸ਼ ਇਹ ਲਾਏ ਆ ਕਿ ਚੀਨ ਦੇ ਵੱਲੋਂ ਲਦਾਖ ਦੇ ਵਿੱਚ ਆਪਣੀ ਫੌਜ ਲਈ ਬੁਨਿਆਦੀ ਢਾਂਚਾ ਉਸਾਰੇ ਜਾਣ ਦੀਆਂ ਰਿਪੋਰਟਾਂ ਦੇ ਦਰਮਿਆਨ ਉਹਨਾਂ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਧਾਰੀ ਖਾਮੋਸ਼ੀ ਜਿਹੜੀ ਉਹ ਬੜੀ ਹੈਰਾਨ ਕਰਨ ਵਾਲੀ ਹੈ। ਜੀ, ਕਾਂਗਰਸ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਫਰਜ਼ੀ ਤਸਵੀਰ ਭੁੱਲ ਕੇ ਚੀਨ ਦੇ ਵੱਲੋਂ ਕੀਤੇ ਜਾ ਰਹੇ ਕਬਜ਼ੇ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ। ਜਦੋਂ ਚੀਨ ਦੀ ਗੱਲ ਆਉਂਦੀ ਆ ਤੇ ਉਦੋਂ ਵੱਡੇ ਨੇਤਾਵਾਂ ਦੇ ਵੱਲੋਂ ਜਿਹੜੇ ਸਰਕਾਰ 'ਚ ਨੇ ਉਹ ਕੋਈ ਵੀ ਨਹੀਂ ਬੋਲਦਾ। ਨਹੀਂ ਬੋਲਦੇ ਕਾਂਗਰਸ ਦੇ ਬਿਲਕੁਲ। ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਇਹ ਗੱਲ ਕਹੀ ਆ ਕਿ ਭਾਰਤ ਦੀ ਕੌਮੀ ਸੁਰੱਖਿਆ ਤੇ ਪ੍ਰਦੇਸ਼ਕ ਅਖੰਡਤਾ ਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਡਰਾਕੜ ਤੇ ਸਾਊ ਹੰਗਾਰੇ ਦੇ ਨਾਲ ਕੁਝ ਨਹੀਂ ਬਣਨਾ। ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸੁਰੱਖਿਆ ਜਿਹੜੀ ਆ ਉਹ ਬਚਾਉਣੀ ਚਾਹੀਦੀ ਹੈ। ਇਹ ਕਾਂਗਰਸ ਵਾਲੇ ਜਿਹੜੇ ਨੇ ਰਾਹੁਲ ਗਾਂਧੀ ਤੇ ਦੂਜੇ ਉਹ ਦੋਸ਼ ਲਾ ਰਹੇ ਨੇ। ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇ ਉਹ ਇਹਨਾਂ ਮਾਮਲਿਆਂ ਦੇ ਉੱਤੇ ਅਕਸਰ ਚੁੱਪ ਧਾਰ ਜਾਂਦੇ ਆ। ਜਿਹੜੀ ਹੂੰ, ਤੁਸੀਂ ਗੱਲ ਕੀਤੀ ਸੀ, ਇਸ ਗੱਲ ਦੇ ਉੱਤੇ ਤਾਂ ਰੌਲਾ ਬੜਾ ਪਾਇਆ ਜਾ ਰਿਹਾ ਜੀ, ਕਿ ਕਿੱਥੇ ਕਿੱਥੇ ਜਿਹੜੀ ਕਿਹੜੀ ਜਗ੍ਹਾ ਦੇ ਉੱਤੇ ਕਿਹੜੇ ਧਾਰਮਿਕ ਸਥਾਨ ਨੇ, ਉਹਨੂੰ ਲੈ ਕੇ ਬਹੁਤ ਰੌਲਾ ਜਿਹੜਾ ਇਸ ਵੇਲੇ ਪੈ ਰਿਹਾ। ਪਰ ਇਹਨਾਂ ਮਾਮਲਿਆਂ ਦੇ ਉੱਤੇ ਅਕਸਰ ਉਹ ਟਾਲਾ ਵੱਟ ਜਾਂਦੇ ਆ, ਕੋਈ ਗੱਲ ਨਹੀਂ ਕਰਦੇ ਜੀ, ਚਾਹੇ ਉਹ ਨੇਤਾ ਨੇ ਤੇ ਚਾਹੇ ਇਹਨਾਂ ਦੇ ਭਗਤਾਂ ਦੇ ਆਈਟੀ ਵਿੰਗ ਨੇ। ਜੀ, ਜੀ, ਜੀ।